ਗੱਲ ਕਰੀਏ ਧਰਮ ਤਬਦੀਲੀ ਦੀ 300 ਕਰੋੜ ਰੁਪਇਆ ਖਰਚ ਕੇ ਵੀ ਕਿਉਂ ਨਹੀਂ ਰੁਕ ਰਹੀ ਧਰਮ ਤਬਦੀਲੀ? ਬਿਲਕੁਲ ਇਹ ਵੱਡਾ ਮੁੱਦਾ ਪੰਜਾਬ 'ਚ ਬਣਦਾ ਜਾ ਰਿਹਾ ਲਗਾਤਾਰ, ਖਾਸ ਕਰਕੇ ਪਿਛਲੇ ਦਿਨਾਂ ਦੇ ਵਿੱਚ। ਜਿਵੇਂ ਦਿੱਲੀ ਕਮੇਟੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕ੍ਰਿਸਚਨ ਧਰਮ ਪ੍ਰਚਾਰ ਕਮੇਟੀ ਦੇ ਨਾਂ ਦੇ ਟੈਗ ਦੀਆਂ ਚਰਚਾਵਾਂ ਬੀਜੇਪੀ ਵੱਲੋਂ ਚੱਲੀਆਂ। ਉੱਧਰੋਂ ਬੀਜੇਪੀ ਦੇ ਇੱਕ ਲੀਡਰ ਨੇ ਕਹਿਤਾ, ਫਿਰ ਦਿੱਲੀ ਕਮੇਟੀ ਪੰਜਾਬ ਆਉਣ ਦੀ ਕਵਾਇਦ ਹੋ ਗਈ। ਔਰ ਉਹ ਗੱਲਾਂ ਜਿਹੜੀਆਂ ਆਪਾਂ ਕਰ ਰਹੇ ਸੀ ਹੁਣ ਧਾਮੀ ਜੀ ਕਹਿ ਰਹੇ ਨੇ। ਸੋ ਆਪਾਂ 2-3 ਦਿਨ ਪਹਿਲਾਂ ਹੀ ਲਗਾਤਾਰ ਗੱਲ ਕਰਦੇ ਰਹੇ ਹਾਂ ਕਿ ਭਾਈ ਉਹ ਹੁਣ ਧਾਮੀ ਹੋਰੀ ਵੀ ਕਹਿ ਰਹੇ ਨੇ ਕਿ ਇਹ ਸ਼੍ਰੋਮਣੀ ਕਮੇਟੀ ਦੀ ਥਾਂ ਲੈਣ ਦੀ ਕੋਸ਼ਿਸ਼ ਕਰ ਰਹੇ ਨੇ, ਇਹ ਪੰਜਾਬ ਦੇ ਵਿੱਚ ਕਬਜ਼ਾ ਕਰਨਾ ਚਾਹੁੰਦੇ ਨੇ ਪੰਥਕ ਸੰਸਥਾਵਾਂ ਦੇ ਉੱਤੇ, ਇਹ ਧਾਰਮਿਕ ਸੰਸਥਾਵਾਂ ਉੱਤੇ। ਸੋ ਉਹ ਗੱਲ ਬਾਹਰ ਆ ਗਈ। ਪਰ ਜਿਹੜਾ ਧਰਮ ਪ੍ਰਚਾਰ ਦਾ ਸਵਾਲ ਹੈ ਉਹ ਤੋਂ ਬੇਮੁੱਖ ਨਹੀਂ ਹੋ ਸਕਦਾ। ਬੀਬੀ ਜੀਗਰ ਕੌਰ ਕਹਿੰਦੀ ਹੈ ਕਿ ਨਹੀਂ ਅਜਿਹਾ ਤਾਂ ਕੁਛ ਨਹੀਂ ਗਾ, ਅਸੀਂ ਪਿੰਡਾਂ 'ਚ ਸਰਵੇ ਕਰਾਇਆ, ਇੱਕਾ ਦੁੱਕਾ ਘਟਨਾਵਾਂ ਨੇ। ਪਰ ਤੁਸੀਂ ਹੁਣ ਮਤਲਬ ਕਿ ਉਹ ਕਹਿੰਦੇ ਕਿ ਬਿੱਲੀ ਨੂੰ ਦੇਖ ਕੇ ਜੇ ਕਬੂਤਰ ਅੱਖਾਂ ਮੀਚਲੇ ਨੂੰ ਤਲੇ ਨਹੀਂ, ਘਟਨਾ ਹੈਗੀ ਹੈ, ਇਹਦੇ ਉੱਤੇ ਫਿਕਰਮੰਦੀ ਹੈਗੀ ਹੈ। ਪੰਥਕ ਧਿਰਾਂ ਇਸ ਮਸਲੇ ਦੇ ਉੱਤੇ, ਸਿੱਖ ਭਾਈਚਾਰਾ ਇਸ ਮਸਲੇ ਤੇ ਫਿਕਰਮੰਦ ਹੈ ਕਿ ਕਿਉਂ ਸਿੱਖੀ ਦੇ ਵਿੱਚ ਪਰਨਾਏ ਹੋਏ ਪਰਿਵਾਰ, ਸਿੱਖੀ ਨਾਲ ਜੁੜੇ ਹੋਏ ਪਰਿਵਾਰ ਧਰਮ ਤਬਦੀਲੀ ਕਿਉਂ ਕਰ ਰਹੇ ਨੇ, ਖਾਸ ਕਰਕੇ ਕ੍ਰਿਸਚਨ ਭਾਈ। ਸਾਡਾ ਉਸ ਧਰਮ ਦੇ ਖਿਲਾਫ, ਉਹਨਾਂ ਦੇ ਪ੍ਰਚਾਰ ਦੇ ਖਿਲਾਫ ਕੋਈ ਮਸਲਾ ਨਹੀਂਗਾ, ਪਰ ਆਪਣੇ ਘਰ ਦੇ ਵਿੱਚ ਸੰਨ ਕਿਉਂ ਲੱਗ ਰਹੀ ਹੈ, ਇਹਦੀ ਫਿਕਰਮੰਦੀ ਤਾਂ ਹੋਣੀ ਚਾਹੀਦੀ ਹੈ ਨਾ। ਸੋ ਉਸ ਫਿਕਰਮੰਦੀ ਦੇ ਵਿੱਚੋਂ ਇਹ ਜਦੋਂ ਗੌਰ ਕੀਤਾ ਜਾਂਦਾ ਤਾਂ ਫਿਰ ਸ਼੍ਰੋਮਣੀ ਕਮੇਟੀ ਦੇ ਨੁਮਾਇੰਦਿਆਂ ਦਾ ਵੀ ਕਹਿਣਾ, ਸ਼੍ਰੋਮਣੀ ਕਮੇਟੀ ਕਹਿੰਦੇ ਕਿ ਅਸੀਂ, ਧਾਮੀ ਹੋਰੀ ਕਹਿੰਦੇ ਕਿ ਅਸੀਂ ਸੁਹਿਰਦ ਹਾਂ, ਅਸੀਂ ਇਹਦੇ ਤੇ ਕੰਮ ਕਰ ਰਹੇ ਹਾਂ, ਅਸੀਂ ਮਤਲਬ ਕਿ ਆਪਣੇ ਭਾਈਚਾਰੇ ਨਾਲ ਟੁੱਟਣ ਨਹੀਂ ਦੇਵਾਂਗੇ। ਕਿਉਂਕਿ 2-3 ਗੱਲਾਂ ਉੱਭਰ ਕੇ ਸਾਹਮਣੇ ਆ ਰਹੀਆਂ ਪ੍ਰਵੀਨ ਜੀ। ਉਹਦੇ ਵਿੱਚ ਵੱਡਾ ਸਵਾਲ ਜਿਹੜਾ ਉੱਭਰ ਕੇ ਸਾਹਮਣੇ ਆ ਰਿਹਾ ਉਹ ਇਹ ਹੈ ਕਿ ਇੱਕ ਤਾਂ ਫੀਸਾਂ ਦਾ, ਪੜ੍ਹਾਈ ਦਾ, ਘਰ ਦੇ ਮਕਾਨਾਂ ਦੀਆਂ ਛੱਤਾਂ ਦਾ, ਫਿਰ ਉਹਨਾਂ ਨੂੰ ਵਿਦੇਸ਼ਾਂ 'ਚ ਸੈੱਟ ਕਰਨ ਦਾ, ਅਜਿਹੇ ਵੀ ਕੁਝ ਨਾਲ ਨਾਲ ਮਤਲਬ ਕਿ ਕਹਿੰਦੇ ਧਰਮ ਦੇ ਪ੍ਰਚਾਰ ਦੇ ਨਾਲ ਨਾਲ ਅਜਿਹੀਆਂ ਕੁਝ ਚੀਜ਼ਾਂ ਉਹਨਾਂ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਹਦੇ ਰਾਹੀਂ ਉਹਨਾਂ ਨੂੰ ਉੱਧਰ ਲਿਜਾਇਆ ਜਾ ਰਿਹਾ। ਸੋ ਉਸ ਮਾਮਲੇ ਦੇ ਉੱਤੇ ਸ਼੍ਰੋਮਣੀ ਕਮੇਟੀ ਨੂੰ ਸੋਚਣ ਦੀ ਲੋੜ ਹੈ, ਗੰਭੀਰਤਾ ਨਾਲ ਗੱਲ ਕਰਨ ਦੀ ਲੋੜ ਹੈ ਕਿ 9 ਅਰਬ ਤੋਂ ਲੈ ਕੇ 10 ਅਰਬ ਦੇ ਤੱਕ ਦਾ ਬਜਟ ਹੋਵੇ ਜਿਹੜੀ ਸੰਸਥਾ ਦਾ, ਔਰ ਉਹ ਸੰਸਥਾ ਕਰੀਬ ਆਪਣਾ ਤੀਜਾ ਹਿੱਸਾ ਧਰਮ ਪ੍ਰਚਾਰ ਲਈ ਲਾਉਂਦੀ ਹੋਵੇ, ਬੱਚਿਆਂ ਲਈ ਲਾਉਂਦੀ ਹੋਵੇ, ਅੰਮ੍ਰਿਤ ਸੰਚਾਰ ਲਈ ਲਾਉਂਦੀ ਹੋਵੇ। 3 ਕਰੋੜ ਤੋਂ ਵੱਧ ਇਹ ਰਾਸ਼ੀ ਇਸ ਕੰਮਾਂ ਲਈ ਲਾਈ ਜਾਂਦੀ ਹੋਵੇ, ਉਹਦੇ ਬਾਵਜੂਦ ਵੀ ਕਿਉਂ ਧਰਮ ਤਬਦੀਲੀ ਹੋ ਰਹੀ ਹੈ। ਸੋ ਇਸ ਲਈ ਇਹ ਗੰਭੀਰ ਮਸਲਾ ਇਸ ਲਈ ਬਣਿਆ ਕਿ ਹਾਲ ਹੀ 'ਚ ਜਿਹੜਾ 2022-23 ਵਾਲਾ ਬਜਟ ਪਾਸ ਕੀਤਾ ਜਾਂਦਾ ਅਗਲੇ ਸਾਲਾਂ ਲਈ, ਜਿਹੜਾ ਉਹ ਬਜਟ, ਕੁੱਲ ਬਜਟ ਪਾਸ ਹੋਇਆ 9 ਅਰਬ 88 ਕਰੋੜ 15 ਲੱਖ ਦਾ ਬਜਟ ਹੈ, ਤੇ ਉਹਦੇ ਵਿੱਚੋਂ ਧਰਮ ਪ੍ਰਚਾਰ ਲਈ ਲਗਭਗ 300 ਕਰੋੜ ਤੋਂ ਜ਼ਿਆਦਾ ਰੱਖਿਆ ਗਿਆ। ਸੋ ਇੱਥੋਂ ਤੁਸੀਂ ਹਿਸਾਬ ਲਾਓ ਕਿ ਲਗਭਗ ਤੀਜਾ ਹਿੱਸਾ ਉਹਦੇ ਲਈ ਰੱਖਿਆ ਜਾਂਦਾ ਹੈ। ਜੇਕਰ ਮੈਂ ਗੱਲ ਕਰਾਂ ਤਾਂ ਸੰਨ 1920 ਤੋਂ ਇਤਿਹਾਸਕ ਗੁਰੂ ਘਰਾਂ ਦੀ ਸੇਵਾ ਸੰਭਾਲ ਦਾ ਕਾਰਜ ਜਿਵੇਂ ਸੰਭਾਲਿਆ ਗਿਆ, ਫਿਰ ਉਹਦੇ ਨਾਲ ਸੇਵਾ ਸੰਭਾਲ ਦੇ ਨਾਲ ਧਰਮ ਪ੍ਰਚਾਰ ਦਾ ਕੰਮ ਹੈ, ਫਿਰ ਪ੍ਰਸਾਰ ਦਾ, ਧਰਮ ਪ੍ਰਚਾਰ ਤੇ ਪ੍ਰਸਾਰ ਦੋ ਹੀ ਚੀਜ਼ਾਂ ਦਾ ਕੰਮ ਹੈ, ਫਿਰ ਵਿਦਿਅਕ ਅਦਾਰਿਆਂ ਨੂੰ ਚਲਾਉਣ ਦਾ ਕੰਮ ਹੈ, ਮੁਫਤ ਵਿੱਦਿਆ ਮਤਲਬ ਕਿ ਵੰਡੀ ਜਾਂਦੀ ਹੈ, ਜਿਹੜੀ ਦਿੱਤੀ ਜਾਂਦੀ ਹੈ ਖਾਸ ਕਰਕੇ ਬੇਟੀਆਂ ਲਈ, ਸਿੱਖ ਪਰਿਵਾਰਾਂ ਦੀਆਂ ਬੱਚੀਆਂ ਲਈ। ਸੋ ਸਕੂਲਾਂ ਤੋਂ ਲੈ ਕੇ ਕਾਲਜ ਤੱਕ ਫਿਰ ਗੁਰਮਤ ਸਾਹਿਤ ਛਾਪਿਆ ਜਾਂਦਾ ਤੇ ਉਹ ਬਿਨਾਂ ਕਿਸੇ ਖਰਚੇ ਤੋਂ ਵੰਡਿਆ ਵੀ ਜਾਂਦਾ। ਫਿਰ ਇਸੇ ਤਰ੍ਹਾਂ ਮਤਲਬ ਕਿ ਮਹੀਨਾਵਾਰ ਰਸਾਲੇ ਛਾਪੇ ਜਾਂਦੇ ਨੇ। ਫਿਰ ਇਸੇ ਤਰ੍ਹਾਂ ਧਾਰਮਿਕ ਜਿਹੜੇ ਮੁਕਾਬਲੇ ਨੇ ਵਿਦਿਆਰਥੀਆਂ ਦੇ ਉਹ ਕਰਾਏ ਜਾਂਦੇ ਨੇ, ਉਹਨਾਂ 'ਚ ਇਨਾਮ ਰਾਸ਼ੀ ਵੀ ਦਿੱਤੀ ਜਾਂਦੀ ਆ। ਫਿਰ ਪੱਤਰ ਵਿਹਾਰ ਕਰਨ ਦੇ ਕੋਰਸ ਵੀ ਕਰਾਏ ਜਾਂਦੇ ਨੇ ਤੇ ਉਹ ਸਾਰਾ ਕਾਰਜ ਹੈ। ਫਿਰ ਇਸ਼ਤਿਹਾਰਾਂ ਦੇ ਉੱਤੇ ਸਿੱਖ ਮਿਸ਼ਨਰੀ ਕਾਲਜ ਦੇ ਰਾਹੀਂ, ਫਿਰ ਦੀਵਾਨ ਸਜਾ ਕੇ, ਗੁਰਮਤ ਪ੍ਰਚਾਰ ਦੇ ਰਾਹੀਂ, ਗੁਰਮਤ ਕੈਂਪਾਂ ਦੇ ਰਾਹੀਂ, ਫਿਰ ਵਜੀਫਿਆਂ ਦੇ ਰੂਪ ਦੇ ਵਿੱਚ। ਸੋ ਕਿੰਨੇ ਤਰੀਕਿਆਂ ਨਾਲ ਇਹ ਸਾਰੇ ਕਾਰਜ ਹੁੰਦੇ ਨੇ। ਸੋ ਇਸ ਦੇ ਲਈ ਸਿਰਫ ਇੱਕ ਧਰਮ ਪ੍ਰਚਾਰ ਕਮੇਟੀ ਲਈ ਇਹਦੇ ਵਿੱਚ 70 ਕਰੋੜ ਆ ਜੀ, ਤੇ 70 ਕਰੋੜ ਸਿਰਫ ਇਸ ਲਈ ਰੱਖਿਆ ਵਾ, ਤੇ 100 ਦੇ ਕਰੀਬ ਵਿਦਿਅਕ ਅਦਾਰੇ ਨੇ। ਬਾਕੀ ਖਰਚਾ ਉਹਨਾਂ ਦੇ ਹਵਾਲੇ ਨਾਲ ਵੀ ਆ ਜਾਂਦਾ, ਚਾਹੇ ਉਹ ਪ੍ਰਚਾਰ ਪ੍ਰਸਾਰ ਲਈ ਹੋਵੇ, ਚਾਹੇ ਉਹ ਅੰਮ੍ਰਿਤ ਸੰਚਾਰ ਲਈ ਹੋਵੇ, ਚਾਹੇ ਉਹ ਵਿਦਿਅਕ ਸੰਸਥਾਵਾਂ ਸਕੂਲਾਂ ਕਾਲਜਾਂ ਲਈ ਹੋਵੇ। ਸੋ ਮਿਲਾ ਕੇ ਵੀ ਕਰੀਬ ਮਤਲਬ ਕਿ 2 ਅਰਬ 31 ਕਰੋੜ ਰੁਪਈਆ ਉਹ ਬਣ ਜਾਂਦਾ। ਸੋ ਬਾਕੀ 70 ਕਰੋੜ ਇਹ ਹੈ। ਸੋ ਇਸ ਤਰ੍ਹਾਂ 3 ਕਰੋੜ ਦੇ ਕਰੀਬ ਰਾਸ਼ੀ ਸਿਰਫ ਧਰਮ ਪ੍ਰਚਾਰ ਲਈ ਵਰਤੀ ਜਾਵੇ, ਉਹਦੇ ਬਾਵਜੂਦ ਵੀ ਧਰਮ ਪਰਿਵਰਤਨ ਹੋਵੇ। ਤੇ ਇਹ ਵੱਡਾ ਸਵਾਲ ਹੈ ਕਿ ਇਸ ਨੂੰ ਲੈ ਕੇ ਸਿੱਖ ਜਥੇਬੰਦੀਆਂ ਦੀ ਫਿਕਰਮੰਦੀ ਵੀ ਹੈ, ਔਰ ਉਹਦੇ ਵਿੱਚ ਕਿਤੇ ਨਾ ਕਿਤੇ ਮਤਲਬ ਕਿ ਮੈਂ ਕੱਲ ਡਾਕਟਰ ਰੂਪ ਸਿੰਘ ਹੋਰਾਂ ਨੂੰ ਵੀ ਪੜ੍ਹ ਰਿਹਾ ਸੀਗਾ, ਉਹਨਾਂ ਨੇ ਵੀ ਕਿਹਾ ਕਿ ਸਿੱਖ ਪ੍ਰਚਾਰ ਕਰਨ 'ਚ ਜੇਕਰ ਅਸੀਂ ਉਹ ਸਫਲ ਨਹੀਂ ਹੋ ਰਹੇ ਤਾਂ ਸਾਨੂੰ ਆਪਣੇ ਅੰਦਰ ਵੀ ਕਿਤੇ ਝਾਤ ਮਾਰਦੀ ਹੋਣੀ, ਕਿਉਂ ਸਾਡੇ ਪਰਿਵਾਰ ਇਸ ਦੇ ਬਾਵਜੂਦ ਵੀ ਟੁੱਟ ਰਹੇ ਨੇ। ਇਹਦਾ ਮਤਲਬ ਸਿਹਤ ਦੇ ਹਵਾਲੇ ਨਾਲ, ਸਿੱਖਿਆ ਦੇ ਹਵਾਲੇ ਨਾਲ, ਪਰਿਵਾਰਾਂ ਦੀ ਆਰਥਿਕਤਾ ਦੇ ਹਵਾਲੇ ਨਾਲ ਸਿੱਖ ਪਰਿਵਾਰਾਂ ਦੀ ਸ਼੍ਰੋਮਣੀ ਕਮੇਟੀ ਨੂੰ ਬਾਂਹ ਫੜਨ ਦੀ ਲੋੜ ਆ। ਸੋ ਸ਼੍ਰੋਮਣੀ ਕਮੇਟੀ ਜੇਕਰ ਉਸ ਭੂਮਿਕਾ 'ਚ ਆ ਜਾਵੇ ਕਿ ਸਿੱਖ ਪਰਿਵਾਰਾਂ ਦੀਆਂ ਮੁਸ਼ਕਲਾਂ, ਗੁਰਬਤ ਵਾਲੀਆਂ ਮੁਸ਼ਕਲਾਂ, ਉਹ ਕਿਸੇ 'ਚੋਂ, ਉਹ ਮਤਲਬ ਸਿੱਖੀ ਦਾ ਮਤਲਬ ਇਕੱਲਾ ਜੱਟ ਪਰਿਵਾਰ ਨਹੀਂ ਹੈਗਾ ਜੀ, ਬਿਲਕੁਲ। ਸੋ ਸਿੱਖੀ ਦਾ ਮਤਲਬ ਸਿਰਫ ਮਤਲਬ ਕਿ ਅਸੀਂ ਧਰਮ, ਕਿਉਂਕਿ ਧਰਮ ਜਦੋਂ ਸਿੱਖ ਧਰਮ ਹੋਣ ਚਾਹੁੰਦਾ ਤਾਂ ਜਾਤ ਖਤਮ ਹੁੰਦੀ ਆ। ਸੋ ਇੱਥੇ ਜਾਤ ਦਾ ਪਾੜਾ ਮਟਾ ਕੇ ਅਸੀਂ ਇਸ ਧਰਮ ਦੇ ਵਿੱਚ ਮਤਲਬ ਕਿ ਸ਼ਾਮਲ ਹੋਏ ਹਾਂ। ਸੋ ਜਦੋਂ ਇਹ ਧਰਮ
ਜਾਤ ਦਾ ਉਹ ਨਹੀਂ ਰੱਖਦੀ। ਤਾਂ ਇਸ ਮੌਕੇ ਸ਼੍ਰੋਮਣੀ ਕਮੇਟੀ ਉਸ ਤਰ੍ਹਾਂ ਜਦੋਂ ਵਿਦਿਅਕ ਅਦਾਰਿਆਂ 'ਚ ਉਹ ਸਹਾਇਤਾ ਕਰਦੀ ਆ, ਸਿਰਫ ਮਤਲਬ ਕਿ ਪਰਿਵਾਰ ਦਾ ਉਹ ਦੇਖ ਕੇ ਕਿ ਭਾਈ ਸਿੱਖ ਪਿਛੋਕੜ ਪਰਿਵਾਰ ਆ, ਪਰ ਇਸੇ ਮਸਲੇ ਤੇ ਜਿਹੜੇ ਆਰਥਿਕ ਤੌਰ ਤੇ ਕਮਜ਼ੋਰ ਨੇ, ਚਾਹੇ ਉਹ ਕਿਸੇ ਵਰਗ ਚੋਂ ਆਉਂਦੇ ਨੇ, ਪਰ ਉਹ ਜੇ ਸਿੱਖੀ ਨਾਲ ਜੁੜੇ ਨੇ, ਸਿੱਖ ਧਰਮ ਨਾਲ ਜੁੜੇ ਨੇ, ਤਾਂ ਉੱਥੇ ਜੇਕਰ ਉਹਨਾਂ ਦੀ ਬਾਂਹ ਫੜ ਲਵੇ ਤਾਂ ਧਰਮ ਤਬਦੀਲੀ ਰੁਕ ਸਕਦੀ ਹੈ। ਕਿਉਂਕਿ ਜਿਹੜੀਆਂ ਘਟਨਾਵਾਂ ਆਉਂਦੀਆਂ ਨੇ ਜ਼ਿਆਦਾਤਰ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰਾਂ ਦੀਆਂ, ਬੇਜ਼ਮੀਨੇ ਪਰਿਵਾਰਾਂ ਦੀਆਂ, ਮਜ਼ਦੂਰੀ ਕਰਨ ਵਾਲੇ ਪਰਿਵਾਰਾਂ ਦੀਆਂ। ਸੋ ਉਹ ਪਰਿਵਾਰਾਂ ਨੂੰ ਉਹ ਪੈਸੇ ਨਾਲ ਭਰਮਾਉਂਦੇ ਨੇ, ਉਹਨਾਂ ਨੂੰ ਗੱਲਬਾਤ ਰਾਹੀਂ ਭਰਮਾਉਂਦੇ ਨੇ। ਉਹਨਾਂ ਕੋਲ ਪ੍ਰਚਾਰਕ ਅਜਿਹੇ ਨੇ ਕਿ ਉਹਨਾਂ ਦੇ ਘਰੇ ਜਾ ਕੇ ਬਹਿ ਜਾਂਦੇ ਨੇ। ਉਹ ਸਾਡੇ ਪ੍ਰਚਾਰਕ ਉਡੀਕਦੇ ਨੇ ਕਿ ਅਸੀਂ ਗੁਰੂ ਘਰ ਆਏ ਆ ਭਾਈ, ਤੁਸੀਂ ਆਓ ਸਾਡੇ ਤੋਂ ਪ੍ਰਚਾਰ ਲੈਣ। ਸੋ ਇਸ ਲਈ ਉਹ ਉੱਥੇ ਦਰਵਾਜ਼ੇ ਤੱਕ ਦਸਤਕ ਦੇਣੀ ਪੈਣੀ ਆ, ਤਾਂ ਕਿ ਉਹ ਪਰਿਵਾਰਾਂ ਨੂੰ, ਬੇਸ਼ੱਕ ਸਿੱਖੀ ਤੋਂ ਮੇਰਾ ਇਹ ਮੰਨਣਾ ਹੈ, ਜਿੰਨਾ ਕੁ ਮੈਂ ਸਮਝ ਰੱਖਦਾ, ਕਿ ਜਿਹੜੇ ਪਰਿਵਾਰ ਕੁਝ ਇਹਨਾਂ ਚੀਜ਼ਾਂ ਲਈ ਚਲੇ ਜਾਂਦੇ ਨੇ, ਜਿਹੜੇ ਤਾਂ ਦੇਖੋ ਉਸ ਧਰਮ ਤੋਂ ਪ੍ਰਭਾਵਿਤ ਹੋ ਕੇ ਗਏ ਹੋਣਗੇ, ਈਸਾਈ ਭਾਈਚਾਰੇ ਤੋਂ, ਉਹਨਾਂ ਦੇ ਕ੍ਰਿਸਚਨ ਭਾਈਚਾਰੇ ਤੋਂ, ਉਹ ਤਾਂ ਠੀਕ ਹੈ, ਧਰਮ ਤਬਦੀਲੀ ਸਮਝ ਆਉਂਦੀ ਹੈ। ਪਰ ਜਿਹੜੇ ਸਿਰਫ ਚੀਜ਼ਾਂ ਲਈ, ਸਹੂਲਤਾਂ ਲਈ ਉਹਨਾਂ ਲਈ ਗਏ ਨੇ, ਉਹ ਅੰਦਰੋਂ ਕਿਤੇ ਅਜੇ ਵੀ ਸਿੱਖੀ ਨਾਲ ਜੁੜੇ ਨੇ ਜੀ। ਸੋ ਸਿਰਫ ਉਹ ਇਸ ਲਈ ਉਹਨਾਂ ਦੀ ਜਾਣਾ ਆਰਥਿਕ ਮਜਬੂਰੀ ਬਣਿਆ, ਤਾਂ ਉਹਨੂੰ ਮੋੜ ਲਿਆਉਣਾ ਵੀ ਆਸਾਨ ਹੈ। ਸੋ ਜੇਕਰ ਸ਼੍ਰੋਮਣੀ ਕਮੇਟੀ ਜਿਹੜਾ 9 ਅਰਬ ਤੋਂ ਲੈ ਕੇ 10 ਅਰਬ ਤੱਕ ਦਾ ਬਜਟ ਰੱਖਦੀ ਹੈ, ਉਹ ਇਹ ਚੀਜ਼ ਵੱਲ ਗੌਰ ਕਰ ਲਵੇ ਕਿ ਭਾਈ ਸਾਡਾ ਪਹਿਲਾ ਕੰਮ ਆਪਣੇ ਸਿੱਖ ਪਰਿਵਾਰਾਂ ਨੂੰ ਸੰਭਾਲਣਾ, ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ, ਉਹਨਾਂ ਨੂੰ ਪੰਥ ਦੀ ਰਵਾਇਤਾਂ ਨਾਲ, ਆਪਣੇ ਧਰਮ ਨਾਲ ਜੋੜ ਕੇ ਰੱਖਣਾ। ਤੇ ਉਹਨਾਂ ਨੂੰ ਜਦੋਂ ਇਹ ਬੰਦੇ ਨੂੰ, ਜਦੋਂ ਢਿੱਡ ਭਰਿਆ, ਕਹਿੰਦੇ ਭਗਤੀ ਵੀ ਤਾਂ ਹੁੰਦੀ ਹੈ ਜੇ ਢਿੱਡ ਭਰਿਆ ਹੋਵੇ। ਸੋ ਜੇਕਰ ਉਹਨਾਂ ਨੂੰ ਇਸ ਪੱਖੋਂ ਤਸੱਲੀ ਹੈ ਕਿ ਸਾਡੇ ਬੱਚਿਆਂ ਦਾ ਭਵਿੱਖ ਹੁਣ ਖਤਰੇ 'ਚ ਨਹੀਂ, ਸਾਡੇ ਬਜ਼ੁਰਗਾਂ ਦਾ ਇਲਾਜ, ਕਿਉਂਕਿ ਸਰਕਾਰਾਂ ਤੋਂ ਉਮੀਦ ਨਹੀਂ, ਸਰਕਾਰਾਂ ਦੀ ਮੁਫਤ ਸਕੀਮਾਂ ਤੇ ਤਾਂ ਸੁਪਰੀਮ ਕੋਰਟ ਝਾੜਾ ਮਾਰ ਰਹੀ ਹੈ। ਸੋ ਇਸ ਭੂਮਿਕਾ ਸ਼੍ਰੋਮਣੀ ਕਮੇਟੀ ਜੇ ਆ ਜਾਵੇ ਕਿ ਪੰਜਾਬ ਸਣੇ ਦੇਸ਼ ਦੇ ਜਿਹੜੇ ਸਿੱਖ ਪਰਿਵਾਰ ਜੁੜੇ ਨੇ, ਜਿਹੜੇ ਸਿੱਖ ਭਾਈਚਾਰੇ ਨੇ, ਉਹਨਾਂ ਦੀ ਅਸੀਂ ਹੁਣ ਪਿੱਠ ਨਹੀਂ ਲੱਗਣ ਦੇਵਾਂਗੇ, ਉਹਨਾਂ ਦੀਆਂ ਮੁਸ਼ਕਲਾਂ ਸਾਡੀਆਂ ਮੁਸ਼ਕਲਾਂ ਹੋਣਗੀਆਂ, ਤਾਂ ਮੈਨੂੰ ਲੱਗਦਾ ਤਾਂ ਕੋਈ ਧਰਮ ਪਰਿਵਰਤਨ ਕਰੇਗਾ। ਸੋ ਇਸ ਮਸਲੇ ਤੇ ਗੌਰ ਕਰਨ ਦੀ ਲੋੜ ਹੈ। ਮੁੱਦਾ ਵੱਡਾ ਬਣਦਾ ਜਾ ਰਿਹਾ, ਔਰ ਇਸ ਮੁੱਦੇ ਨੂੰ ਪੰਜਾਬ ਦੇ ਵਿੱਚ 2024 ਚ 2027 ਦੇ ਵਿੱਚ ਦਿੱਲੀ ਗੁਰਦੁਆਰਾ ਕਮੇਟੀ ਵੀ ਔਰ ਦਿੱਲੀ ਅਕਾਲੀ ਦਲ ਵੀ ਮੁੱਦਾ ਬਣਾਉਣ ਜਾ ਰਿਹਾ। ਇਸ ਲਈ ਸ਼੍ਰੋਮਣੀ ਕਮੇਟੀ ਲਈ ਵੱਡੀ ਚੁਣੌਤੀ ਵੀ ਹੈ।